ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦਿਲਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਅੱਜ ਦੀ ਸਪਟੈਂਬਰ 24 ਸ਼ਾਮ ਦੀਆਂ ਖਬਰ ਤੇ ਨਜ਼ਰ, ਜਿਸ ਵਿੱਚ ਸਾਡੇ ਨਾਲ ਜੁੜ ਗਏ ਬਲਤੇਜ ਪੰਨੂ ਜੀ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਇਸ ਪ੍ਰੋਗਰਾਮ ਦੇ ਸਪਾਂਸਰ ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਨਜੀਤ ਸਿੰਘ ਖਲੋਠੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਗੁਰਬੀਰ ਸਿੰਘ ਬਰਾੜ ਫਰੈਜ਼ਨੋ ਤੋਂ, ਮਨਦੀਪ ਸਿੰਘ ਤੇ ਸਰਬਜੀਤ ਕੌਰ ਸੈਨੋਜ਼ੇ ਤੋਂ, ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਹਰਬੰਸ ਸਿੰਘ ਉੱਪਲ ਯੂਬਾ ਸਿਟੀ ਤੋਂ ਅਤੇ ਸੁੱਚਾ ਸਿੰਘ ਫਰੈਜ਼ਨੋ ਤੋਂ। ਇਸ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੁਣ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਦੀ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਮਿਹਰਬਾਨੀ, ਧੰਨਵਾਦ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਆਪਾਂ ਕੁਛ ਨਿਗਾਹ ਜਿਹੜੀ ਮਾਰਾਂਗੇ ਆਲੇ ਦੁਆਲੇ ਦੇ ਉੱਤੇ, ਕੀ ਕੁਛ ਜਿਹੜਾ ਪਿਛਲੇ 24 ਘੰਟਿਆਂ ਦੇ ਦੌਰਾਨ ਵਾਪਰਿਆ, ਜਾਂ ਅੱਜ ਦਾ ਦਿਨ ਜਿਹੜਾ ਵੀ ਕਿਸ ਪਾਸੇ ਵੱਲ ਨੂੰ ਜਾਊਗਾ ਖਬਰਾਂ ਦੇ ਰੂਪ ਦੇ ਵਿੱਚ। ਜਿਹੜਾ ਇੱਥੇ ਪੰਜਾਬ ਦੇ ਰਾਜਨੀਤਿਕ ਰਾਜਧਾਨੀ ਪਟਿਆਲਾ ਦੇ ਨਜ਼ਦੀਕ ਕਿਸਾਨਾਂ ਨੇ ਮੋਰਚਾ ਖੋਲ੍ਹਿਆ ਹੋਇਆ। ਇਹਦੇ ਵਿੱਚ ਬਹੁਤ ਭਰਵੀਂ ਹਾਜ਼ਰੀ ਜਿਹੜੀ ਆ ਉਹ ਕਿਸਾਨਾਂ ਦੀ ਲੱਗ ਰਹੀ ਆ। ਖਾਸ ਤੌਰ ਦੇ ਉੱਤੇ ਨਵੇਕਲੀ ਗੱਲ ਜਿਹੜੀ ਆ ਇਸ ਵਾਰੀ ਇਹ ਆ ਇਹਦੇ ਵਿੱਚ ਕਿ ਬੜੀ ਵੱਡੀ ਗਿਣਤੀ ਦੇ ਵਿੱਚ ਔਰਤਾਂ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ। ਸ਼ਾਇਦ ਕਿਤੇ ਨਾ ਕਿਤੇ ਜਿਵੇਂ ਇਹ ਕਿਹਾ ਜਾਂਦਾ ਜੀ ਕਿ ਔਰਤ ਜਿਹੜੀ ਆ ਉਹ ਲਾਮ ਵੀ ਭੁਗਤਦੀ ਆ, ਕਿ ਕਿਸੇ ਫੌਜੀ ਦੀ ਜਦੋਂ ਡੈਥ ਹੁੰਦੀ ਆ ਤਾਂ ਉਹ ਅਸਲ ਦੇ ਵਿੱਚ ਉਹਦੀ ਪਤਨੀ, ਉਹਦੀ ਮਾਂ, ਉਹਦੀ ਧੀ, ਉਹਦੀ ਭੈਣ ਜਿਹੜੀ ਉਹ ਪਿੱਛੇ ਰਹਿ ਗਈ, ਜਿਹੜੀ ਉਹ ਭੁਗਤਦੀ ਆ। ਔਰ ਖੁਦਕੁਸ਼ੀਆਂ ਕਰਕੇ ਕਿਸਾਨ ਜਿਹੜੇ ਵੱਡੀ ਗਿਣਤੀ ਦੇ ਵਿੱਚ, ਉਹਨਾਂ ਦੀਆਂ ਵੀ ਔਰਤਾਂ ਜਿਹੜੀਆਂ ਬਹੁਤ ਭੁਗਤਦੀਆਂ ਨੇ। ਤੇ ਔਰਤਾਂ ਦਾ ਦਰਦ ਜਿਹੜਾ ਜੀ ਉਹ ਇੱਕ ਕਿਸਮ ਦੇ ਨਾਲ ਇਸ ਮੋਰਚੇ ਦੇ ਵਿੱਚ ਸਾਹਮਣੇ ਆਇਆ। ਬਹੁਤ ਵੱਡੀ ਗਿਣਤੀ ਦੇ ਵਿੱਚ ਔਰਤਾਂ ਜਿਹੜੀਆਂ ਸੀਗੀਆਂ ਉਹ ਡਟ ਕੇ ਕਿਸਾਨਾਂ ਦੇ ਨਾਲ ਇਸ ਮੋਰਚੇ ਦੇ ਵਿੱਚ ਖੜੀਆਂ ਨੇ। ਪਹਿਲਾਂ ਬੇਸ਼ੱਕ ਇਹ ਮੰਡੀ ਬਹੁਤ ਵੱਡੀ ਲੱਗਦੀ ਸੀਗੀ, ਪਰ ਜਿੱਡਾ ਵੱਡਾ ਇਕੱਠ ਜਿਹੜਾ ਹੋ ਰਿਹਾ ਇਹ ਹੁਣ ਛੋਟੀ ਜਿਹੜੀ ਉਹ ਜਾਪਣ ਲੱਗ ਗਈ ਆ। ਪੂਰੇ ਪੰਜਾਬ ਦੇ ਵਿੱਚੋਂ 7 ਕਿਸਾਨ ਜਥੇਬੰਦੀਆਂ ਦੇ ਸੱਦੇ ਦੇ ਉੱਤੇ ਇੱਥੇ ਕਿਸਾਨ ਭਾਈਚਾਰਾ ਜਿਹੜਾ ਵੱਡੀ ਗਿਣਤੀ ਦੇ ਵਿੱਚ ਆਪਣਾ ਰੋਸਾ ਜ਼ਾਹਰ ਕਰਨ ਦੇ ਵਾਸਤੇ ਪਹੁੰਚਿਆ ਹੋਇਆ ਹੈ। ਪਰਾਲੀ ਸਾਂਭਣ ਦੇ ਵਾਸਤੇ 200 ਰੁਪਏ ਦਾ ਬੋਨਸ ਦੀ ਮੰਗ ਜਿਹੜੀ ਆ ਜੀ ਇਹ ਕਰ ਰਹੀਆਂ ਨੇ। ਅੱਜ ਜਿਹੜਾ ਜੀ ਇਹਨਾਂ ਦੇ ਸੰਘਰਸ਼ ਦੇ ਵਿੱਚ ਜਿਹੜੀ ਤਾਕਤ ਹੈ ਉਹ ਸ਼ੋਅ ਕੀਤੀ ਜਾਊਗੀ ਇਹਨਾਂ ਕਿਸਾਨਾਂ ਦੇ ਵੱਲੋਂ। ਔਰ ਇਹਨਾਂ ਕਿਸਾਨਾਂ ਦੇ ਵੱਲੋਂ ਜਿਹੜਾ ਵੀ ਅੱਜ ਇੱਕ ਵੱਡਾ ਰੋਸ ਮਾਰਚ ਜਿਹੜਾ ਉਹ ਕੀਤੇ ਜਾਣ ਦੇ ਆਸਾਰ ਨੇ। ਬੇਸ਼ੱਕ ਇਹ ਰੋਸ ਮਾਰਚ ਦੀ ਜਿਹੜੀ ਪਰਮਿਸ਼ਨ ਹੈ ਇਹ ਸ਼ਹਿਰ ਦੇ ਵਿੱਚ ਕਰਨ ਦੀ ਮੰਗ ਕਰ ਰਹੇ ਸਨ, ਪਰ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਨ ਦੀ ਜਿਹੜੀ ਇਹਨਾਂ ਨੂੰ ਪਰਮਿਸ਼ਨ ਮਿਲੀ ਨਹੀਂ। ਉਹਦਾ ਰੀਜ਼ਨ ਜਿਹੜਾ ਵੀ ਧਾਰਾ 144 ਜਿਹੜੀ ਆ ਉਹ ਦੱਸਿਆ ਗਿਆ। ਵੱਖ-ਵੱਖ ਔਰਤਾਂ ਜਿਹੜੀਆਂ ਸੀਗੀਆਂ, ਜਿਨ੍ਹਾਂ ਦੀ ਗਿਣਤੀ ਤਕਰੀਬਨ ਜਿਹੜੀਆਂ ਬੁਲਾਰੀਆਂ ਸੀਗੀਆਂ ਉਹ 15 ਦੇ ਕਰੀਬ, 15 ਦੇ ਨੇੜੇ ਤੇੜੇ ਜਿਹੜੀ ਸੀ ਉਹ ਬਣਦੀ ਆ, ਉਹਨਾਂ ਨੇ ਖੜਕਵੀਂ ਆਵਾਜ਼ ਦੇ ਵਿੱਚ ਔਰ ਠੇਠ ਪੰਜਾਬੀ ਦੇ ਵਿੱਚ ਜਿਵੇਂ ਇਹਨਾਂ ਸਟੇਜਾਂ ਤੋਂ ਸੰਬੋਧਨ ਕੀਤਾ ਜੀ, ਉਹਨੇ ਇੱਕ ਗੱਲ ਦੀ ਹਾਮੀ ਜਿਹੜੀ ਉਹ ਜ਼ਰੂਰ ਭਰੀ ਆ ਕਿ ਔਰਤ ਜਿਹੜੀ ਡਟ ਕੇ ਹਮੇਸ਼ਾ ਹਰ ਮੋਰਚੇ ਦੇ ਉੱਤੇ ਘਰ ਦੇ ਨਾਲ ਜਿਹੜਾ ਵੀ ਉਹ ਸਾਥ ਦਿੰਦੀ ਆ। ਉੱਥੇ ਕਿਸਾਨਾਂ ਦੇ ਵੱਲੋਂ ਲਾਏ ਹੋਏ ਇਸ ਮੋਰਚੇ ਦੇ ਵਿੱਚ ਵੀ ਉਹਦੀ ਸ਼ਮੂਲੀਅਤ ਜਿਹੜੀ ਆ ਜੀ ਇਸ ਪੱਖੋਂ ਤਸੱਲੀ ਵਾਲੀ ਆ ਕਿ ਜੇਕਰ ਇਸ ਨੂੰ ਕਿਸਾਨ ਪੋਜ਼ਿਟਿਵ ਤਰੀਕੇ ਦੇ ਨਾਲ ਲੈਣ ਤਾਂ ਖੁਦਕੁਸ਼ੀਆਂ ਨਾ ਕਰਨ ਕਮ ਸੇ ਕਮ, ਔਰ ਉਹ ਸੰਘਰਸ਼ ਕਰਨ ਤਾਂ ਸੰਘਰਸ਼ ਦੇ ਵਿੱਚੋਂ ਕੁਛ ਨਾ ਕੁਛ ਜਿਹੜਾ ਜੀ ਉਹਨਾਂ ਨੂੰ ਹਾਸਲ ਜ਼ਰੂਰ ਹੋ ਸਕਦਾ ਹੈ। ਕਿਉਂਕਿ ਜਿਸ ਦਿਨ ਦਾ ਇਹ ਮੋਰਚੇ ਦਾ ਐਲਾਨ ਹੋਇਆ, ਜਿਵੇਂ ਸਰਕਾਰ ਜਿਹੜੀ ਹੈ ਜੀ ਉਹ ਠੰਡੀ ਪਈ ਆ, ਜਾਂ ਉਹਦੇ ਵੱਲੋਂ ਯਤਨ ਕੀਤੇ ਜਾ ਰਹੇ ਆ ਕਿ ਜਿਹੜਾ ਕਰਜ਼ਾ ਮੁਆਫੀ ਆ ਉਹਨੂੰ ਛੇਤੀ ਨੇਪਰੇ ਚਾੜਿਆ ਜਾਵੇ। ਜੇ ਇਹ ਤੇਜ਼ ਹੋਈਆਂ ਨੇ ਤੇ ਇਹ ਕਿਸਾਨਾਂ ਦਾ ਮੋਰਚਾ ਹੀ ਆ ਜਿਹਦੀ ਵਜ੍ਹਾ ਕਰਕੇ ਇਹ ਸਾਰਾ ਕੁਛ ਤੇਜ਼ ਹੋਇਆ। ਪਰ ਦੂਜੇ ਪਾਸੇ ਜਿਹੜੀ ਇੱਕ ਹੋਰ ਖਬਰ ਜਿਹੜੀ ਇਹਦਾ ਬਿਲਕੁਲ ਦੂਜਾ ਪੱਖ ਹੈ ਉਹ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਦੇ ਵਿੱਚ ਖੁਦਕੁਸ਼ੀਆਂ ਜਿਹੜੀਆਂ ਉਹ ਠੰਡੀਆਂ ਨਹੀਂ ਪਈਆਂ, ਉਸੇ ਤਰੀਕੇ ਦੇ ਨਾਲ ਇਹ ਜਾਰੀ ਨੇ। ਇੱਕ ਤਾਂ ਰਾਮਾ ਮੰਡੀ ਦੇ ਨੇੜੇ ਪਿੰਡ ਮੰਨ ਵਾਲਾ ਪੈਂਦਾ, ਉੱਥੋਂ ਦਾ ਕਿਸਾਨ ਮਜ਼ਦੂਰ ਜੱਗਾ ਸਿੰਘ ਜਿਹੜਾ ਸੀਗਾ ਉਹਨੇ ਆਪਣੀ ਧੀ ਦਾ ਵਿਆਹ ਰੱਖਿਆ ਹੋਇਆ ਸੀਗਾ ਕਿ ਰਕਮ ਦਾ ਪ੍ਰਬੰਧ ਨਾ ਹੋਣ ਕਰਕੇ ਜਿਹੜਾ ਇਹ ਪਿੰਡ ਸੀਗਾ ਜੱਸੀ ਪਿੰਡ ਦੀ ਨਹਿਰ ਦੇ ਵਿੱਚ ਛਾਲ ਮਾਰ ਕੇ ਇਹਨੇ ਖੁਦਕੁਸ਼ੀ ਕਰ ਲਈ। ਜੱਗਾ ਸਿੰਘ ਦੇ 2 ਮੁੰਡੇ ਤੇ ਇੱਕ ਕੁੜੀ ਸੀ। ਖੇਤ ਮਜ਼ਦੂਰੀ ਕਰਕੇ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਜਿਹੜਾ ਕਰਦਾ ਸੀਗਾ। ਕੁੜੀ ਮੰਗੀ ਹੋਈ ਸੀਗੀ
ਵਿਆਹ ਦੇ ਵਾਸਤੇ ਕਿਸੇ ਪਾਸਿਓਂ ਪੈਸੇ ਦਾ ਪ੍ਰਬੰਧ ਨਾ ਹੋਇਆ, ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀਗਾ, ਜਿਹਦੇ ਕਰਕੇ ਉਹ ਖੁਦਕੁਸ਼ੀ ਕਰ ਗਿਆ। ਇਹ ਖੁਦਕੁਸ਼ੀ ਇੱਕ ਨਹੀਂ ਆ, ਪਿਛਲੇ 24 ਘੰਟਿਆਂ ਦੀ 2 ਖੁਦਕੁਸ਼ੀਆਂ ਜਿਹੜੀਆਂ ਦੀ ਉਹ ਹੋਰ ਹੋਈਆਂ ਨੇ। ਹਲਾਕ ਬਸੀ ਪਠਾਣਾ ਦੇ ਵਿੱਚ ਪਿੰਡ ਭਤੇੜੀ ਦੇ ਵਿੱਚ ਇੱਕ ਕਿਸਾਨ ਜਗਵਿੰਦਰ ਸਿੰਘ ਜਿਹੜਾ ਸਿਰਫ 28 ਸਾਲਾਂ ਦਾ ਸੀਗਾ, ਤੇ ਕਿਸਾਨ ਮਜ਼ਦੂਰ ਦਾਰਾ ਸਿੰਘ ਜਿਹੜਾ 47 ਸਾਲਾਂ ਦਾ ਸੀਗਾ। ਇਹਨਾਂ ਦੋਵਾਂ ਨੇ ਜਿਹੜੀ ਆ ਉਹ ਆਤਮ ਹੱਤਿਆ ਕੀਤੀ ਆ। ਜ਼ਹਿਰੀਲੀ ਦਵਾਈ ਪੀਣ ਕਰਕੇ ਇਹਨਾਂ ਨੂੰ ਹਸਪੀਟਲ ਦੇ ਵਿੱਚ ਜਿਹੜਾ ਸੀਗਾ ਉਹ ਦਾਖਲ ਕਰਵਾਇਆ ਗਿਆ, ਮੁੜ ਕੇ PGI ਰੈਫਰ ਕੀਤਾ ਗਿਆ, ਪਰ ਬਚਾਇਆ ਨਹੀਂ ਜਿਹੜਾ ਜੀ ਉਹ ਜਾ ਸਕਿਆ। ਜਿਹੜੀਆਂ ਕਿਸਾਨ ਯੂਨੀਅਨ ਨੇ ਉਹ ਕਹਿੰਦੇ ਨੇ ਜਗਵਿੰਦਰ ਸਿੰਘ 5 ਲੱਖ ਰੁਪਏ ਦਾ ਕਰਜ਼ਾਈ ਸੀਗਾ। ਪਿੰਡ ਦੇ ਮਜ਼ਦੂਰ ਦਾਰਾ ਸਿੰਘ ਨੇ ਆਰਥਿਕ ਮੰਦਹਾਲੀ, ਕੰਮ ਨਾ ਮਿਲਣ ਕਰਕੇ, ਘਰ ਦੇ ਨਾਜ਼ੁਕ ਹਾਲਾਤ ਕਰਕੇ ਉਹਨੇ ਜਿਹੜੀ ਆ ਉਹ ਖੁਦਕੁਸ਼ੀ ਕਰ ਲਈ। ਮਜ਼ਦੂਰ ਦਾ ਜਵਾਈ ਤੇ ਉਹਦੀ ਧੀ ਜਿਹੜੀ ਆ ਜੀ ਉਹ ਕਹਿੰਦੇ ਕਿ ਸਰੀਰਕ ਪੱਖੋਂ ਅਪਾਹਜ ਦਾਰਾ ਸਿੰਘ ਆਰਥਿਕ ਤੰਗੀ ਕਰਕੇ ਬੜਾ ਪਰੇਸ਼ਾਨ ਸੀ, ਪਰ ਉਹ ਕਿਸੇ ਕੋਲੋਂ ਮੰਗਦਾ ਨਹੀਂ ਸੀਗਾ, ਕੰਮ ਜ਼ਰੂਰ ਮੰਗਦਾ ਸੀਗਾ, ਕੰਮ ਉਹਦੇ ਕੋਲੇ ਜਿਹੜਾ ਉਹ ਹੈ ਨਹੀਂ ਸੀਗਾ। ਪੰਜਾਬ ਦੇ ਵਿੱਚ ਇਹ 3 ਖੁਦਕੁਸ਼ੀਆਂ ਜਿਹੜੀਆਂ ਦੀ ਉਹ ਹੋਈਆਂ ਨੇ। ਆਰਥਿਕ ਤੌਰ ਦੇ ਉੱਤੇ ਇੱਕ ਮਜ਼ਦੂਰ ਦੇ ਕੀ ਹਾਲਾਤ ਇਸ ਵੇਲੇ ਜਿਹੜੇ ਆ ਉਹ ਬਣ ਗਏ ਆ ਉਹ ਸਾਰਿਆਂ ਦੇ ਸਾਹਮਣੇ ਨੇ। ਜਿਹੜਾ ਕਦੀ ਨਾ ਹਾਰਨ ਵਾਲਾ ਕਿਸਾਨ ਤੇ ਮਜ਼ਦੂਰ ਜਿਹੜਾ ਸੀਗਾ ਜੀ ਉਹ ਜ਼ਿੰਦਗੀ ਦੀ ਲੜਾਈ ਜਿਹੜੀ ਆ ਉਹ ਪਲ ਪਲ ਇੱਥੇ ਹਾਰ ਰਿਹਾ ਹੈ ਇੱਕ ਕਿਸਮ ਦੇ ਨਾਲ ਜੀ। ਇਸ ਵੇਲੇ ਜਿਹੜਾ ਵੱਡੇ ਪੱਧਰ ਦੇ ਉੱਤੇ ਚਰਚਾ ਮੁਲਕ ਭਰ ਦੇ ਵਿੱਚ ਜਿਹੜਾ ਹੋ ਰਿਹਾ ਜੀ, ਕਿਉਂਕਿ ਇੱਕ ਭਾਈਚਾਰਾ ਜਿਹੜਾ ਕਿ ਕੰਜਕਾਂ ਬਹੁਤ ਜਿਹੜਾ ਜੀ ਉਹ ਮਨਾਉਂਦਾ, ਕੰਜਕਾਂ ਦੇ ਦਿਨ ਦੇ ਉੱਤੇ ਜਿਹੜੀਆਂ ਬੱਚੀਆਂ ਨੇ, ਧੀਆਂ ਨੇ, ਉਹਨਾਂ ਦੀ ਪੂਜਾ ਕੀਤੀ ਜਾਂਦੀ ਆ। ਇਹ ਵੱਖਰੀ ਗੱਲ ਆ ਕਿ ਕੁੜੀ ਮਾਰਨ ਵਾਲੇ ਵੀ ਜਿਹੜੇ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਨੇ। 21st ਸੈਂਚੁਰੀ ਦੇ ਵਿੱਚ ਸਰਕਾਰ ਨੂੰ ਕਰੋੜਾਂ ਰੁਪਏ ਇਸ ਗੱਲ ਦੇ ਉੱਤੇ ਖਰਚ ਕਰਨੇ ਪੈ ਰਹੇ ਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ, ਮਤਲਬ ਕਿ ਇਹ ਲਾਹਨਤ ਜਿਹੜੀ ਆ ਜੀ ਇਹਦੇ ਤੋਂ ਖਹਿੜਾ ਨਹੀਂ ਛੁੱਟ ਸਕਿਆ। ਪਰ ਜਿਹੜੀ ਸਰਕਾਰ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਉੱਤੇ ਕਰੋੜਾਂ ਰੁਪਏ ਖਰਚ ਕਰ ਰਹੀ ਆ, ਔਰ ਇਹ ਕਹਿੰਦੀ ਆ ਕਿ ਸਭ ਤੋਂ ਵੱਡੀ ਉਹਦੀ ਮੁਹਿੰਮ ਹੈ ਉਹਦਾ ਰਾਜ ਦੇ ਵਿੱਚ ਜਿਹੜਾ ਜੀ, ਔਰ ਖਾਸ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਹੋਰਾਂ ਦਾ ਜਿਹੜਾ ਜੀ ਖੇਤਰ ਹੋਵੇ ਜਿੱਥੋਂ ਉਹ ਸੀਟ ਜਿੱਤ ਕੇ ਆਏ ਆ, ਜਿੱਥੇ ਉਹ ਕਹਿੰਦੇ ਸੀ ਮੈਨੂੰ ਗੰਗਾ ਮਈਆ ਨੇ ਬੁਲਾਇਆ, ਤੇ ਉੱਥੇ ਜਿਹੜੀਆਂ ਇਹ ਕੰਜਕਾਂ ਨੇ ਇਹਨਾਂ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚ ਕੁੱਟਿਆ ਗਿਆ ਪੁਲਿਸ ਦੇ ਵੱਲੋਂ। ਹੋਇਆ ਕੀ ਆ ਕਿ ਛੇੜਖਾਨੀ ਦੇ ਵਿਰੋਧ ਦੇ ਵਿੱਚ ਵਿਦਿਆਰਥੀਆਂ ਜਿਹੜੀਆਂ ਸੀਗੀਆਂ ਉਹ ਅੰਦੋਲਨ ਕਰ ਰਹੀਆਂ ਸੀਗੀਆਂ। ਮਾਹੌਲ ਜਿਹੜਾ ਜੀ ਅਜੇ ਵੀ ਸ਼ਾਂਤ ਜਿਹੜਾ ਉਹ ਨਹੀਂ ਹੋਇਆ। ਲਾਠੀ ਚਾਰਜ ਕੀਤਾ ਪੁਲਿਸ ਨੇ। ਲਾਠੀ ਚਾਰਜ ਦੇ ਵਿਰੋਧ ਦੇ ਵਿੱਚ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਇੱਕ ਅਮਨ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ, ਜਿਹਨੂੰ ਪੁਲਿਸ ਨੇ ਜਬਰੀ ਰੋਕ ਦਿੱਤਾ। ਸਟੂਡੈਂਟਸ ਨੇ ਗੁੱਸੇ ਦੇ ਵਿੱਚ ਵਾਰਾਣਸੀ ਦੇ ਸਾਰੇ ਡਿਗਰੀ ਕਾਲਜ ਜਿਹੜੇ ਆ ਜੀ ਉਹ ਬੰਦ ਕਰਵਾਤੇ। ਇਹਦੇ ਦੌਰਾਨ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ BHU ਦੀ ਘਟਨਾ ਦੇ ਬਾਰੇ ਜਾਂਚ ਦੇ ਹੁਕਮ ਦਿੱਤੇ ਆ। ਵਾਰਾਣਸੀ ਦੇ ਕਮਿਸ਼ਨਰ ਨੂੰ ਇਸ ਮਾਮਲੇ ਦੀ ਰਿਪੋਰਟ ਦੇਣ ਨੂੰ ਕਿਹਾ ਗਿਆ। ਵਰਿਸ਼ਤੀ ਦੇ ਵਿੱਚ ਵਾਧੂ ਪੁਲਿਸ ਫੋਰਸ ਜਿਹੜੀ ਆ ਜੀ ਉਹ ਤਾਇਨਾਤ ਕੀਤੀ ਗਈ ਆ। ਇਹ ਕੈਂਪਸ ਜਿਹੜੇ ਆ 2 ਅਕਤੂਬਰ ਤੱਕ ਬੰਦ ਰੱਖਣ ਦੇ ਹੁਕਮ ਜਿਹੜੇ ਆ ਉਹ ਜਾਰੀ ਕੀਤੇ ਗਏ ਆ। ਕੀ ਕੈਂਪਸ ਜਿਹੜੇ ਆ ਜੀ ਉਹ ਬੰਦ ਕਰਕੇ ਉੱਥੇ ਜਿਹੜਾ ਜੀ ਪਰਦਾ ਪਾਇਆ ਜਾ ਸਕੂਗਾ ਅਸਲੀਅਤ ਦੇ ਉੱਤੇ? ਜਿਹੜਾ ਇਹ ਕਿਹਾ ਜਾ ਰਿਹਾ ਜੀ ਕਿ ਹਿੰਸਾ ਉਸ ਵੇਲੇ ਸ਼ੁਰੂ ਹੋਈ ਆ ਜਦੋਂ ਕੁਝ ਸਟੂਡੈਂਟਸ ਨੇ ਵਾਈਸ ਚਾਂਸਲਰ ਦੀ ਰਿਹਾਇਸ਼ ਦੇ ਵਿੱਚ ਦਾਖਲ ਹੋਣ ਦਾ ਯਤਨ ਕੀਤਾ। ਪੁਲਿਸ ਨੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ। ਇੱਕ ਵੀਡੀਓ ਜਿਹੜਾ ਜੀ ਬੜਾ ਵਾਇਰਲ ਹੋਇਆ ਜਿਹਦੇ ਵਿੱਚ BHU ਦੇ ਮਹਿਲਾ ਯੂਨੀਵਰਸਿਟੀ ਕੈਂਪਸ ਦਾ ਵੀਡੀਓ ਬੜਾ ਕਲੀਅਰ ਦੱਸ ਰਿਹਾ ਕਿ ਲੜਕੀਆਂ ਦਾ ਹਜੂਮ ਗੇਟ ਦੇ ਅੰਦਰ ਵਾਲੇ ਪਾਸੇ ਹੈ, ਬਾਹਰ ਪੁਲਿਸ ਜਮ੍ਹਾਂ। ਲੜਕੀਆਂ ਇਸ ਪਾਸਿਓਂ ਪੁਲਿਸ ਵਾਲਿਆਂ ਖਿਲਾਫ ਨਾਅਰੇ ਲਾਉਂਦੀਆਂ ਤੇ ਪੁਲਿਸ ਗੇਟ ਵੱਲ ਵੱਧਦੀ ਆ। ਇੱਕ ਕੁੜੀ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਕੁੜੀਆਂ ਅੰਦਰ ਵੱਲ ਨੂੰ ਭੱਜਦੀਆਂ ਨੇ ਤੇ ਇੱਕ ਪੁਲਿਸ ਵਾਲਾ ਜਿਹੜਾ ਜੀ ਉਹ ਲੜਕੀ ਨੂੰ ਧੱਕਾ ਮਾਰਦਾ ਜਿਹਦੇ ਨਾਲ ਉਹ ਡਿੱਗਦੀ ਆ ਤੇ ਬਾਕੀ ਜਿਹੜੇ ਪੁਲਿਸ ਵਾਲੇ ਨੇ ਉਹ ਡਾਂਗਾਂ ਦੇ ਨਾਲ ਇਸ ਕੁੜੀ ਨੂੰ ਕੁੱਟਦੇ ਨੇ। ਇਸ ਤੋਂ ਬਾਅਦ ਇਹ ਹੰਗਾਮਾ ਜਿਹੜਾ ਉਹ ਸ਼ੁਰੂ ਹੋਇਆ। ਰਾਤ 1 ਵਜੇ ਦੇ ਕਰੀਬ ਹਾਲਾਤ ਇੰਨੇ ਖਰਾਬ ਹੋ ਗਏ ਕਿ 1500 ਦੇ ਕਰੀਬ ਪੈਰਾਮਿਲਟਰੀ ਫੋਰਸਿਸ ਦੇ ਜਵਾਨ ਜਿਹੜੇ ਆ ਉਹ ਤਾਇਨਾਤ ਕਰਨੇ ਪਏ। ਸਟੂਡੈਂਟਸ ਨੂੰ ਖਡਾਉਣ ਦੇ ਵਾਸਤੇ ਡਾਂਗਾਂ, ਹਵਾਈ ਫਾਇਰਿੰਗ ਤੇ ਪਥਰਾਅ ਜਿਹੜਾ ਸੀਗਾ ਜੀ ਉਹ ਕੀਤਾ ਗਿਆ। ਬੇਸ਼ੱਕ ਜਿਹੜਾ ਕੱਲ ਸਵੇਰੇ ਮਾਹੌਲ ਸ਼ਾਂਤ ਲੱਗ ਰਿਹਾ ਸੀਗਾ, ਪਰ ਦੁਪਹਿਰ ਹੁੰਦਿਆਂ ਤੱਕ ਜਿਹੜਾ ਸੀਗਾ ਜੀ ਇਹ ਮਾਹੌਲ ਇੱਕ ਵਾਰੀ ਫੇਰ ਗਰਮ ਹੋ ਗਿਆ। ਅਜੇ ਤੱਕ ਨਾ ਟਵੀਟ ਆਈ ਹੈ ਨਾ ਮਨ ਕੀ ਬਾਤ ਜਿਹੜੀ ਹੈ ਜੀ ਉਹ ਆਈ ਹੈ ਕਿ ਅਸਲੀਅਤ ਕੀ ਆ, ਵਾਰਾਣਸੀ ਦੇ ਵਿੱਚ ਇਹ ਕੀ ਕੁਛ ਕੰਜਕਾਂ ਦੇ ਨਾਲ ਜਿਹੜਾ ਉਹ ਵਾਪਰ ਰਿਹਾ ਜੀ।
ਬਹੁਤ ਚਰਚਿਤ ਖਬਰ ਜਿਹੜੀ ਸਰਸੇ ਵਾਲੇ ਦੇ ਨਾਲ ਜੁੜੀ ਤਕਰੀਬਨ ਕੋਈ ਨਾ ਕੋਈ ਨਵਾਂ ਰੂਪ ਹਰ ਰੋਜ਼ ਜਿਹੜਾ ਜੀ ਉਹ ਧਾਰਨ ਕਰ ਰਹੀ ਹੈ। ਹਨੀਪ੍ਰੀਤ ਜਿਹੜੀ ਕਿ ਇਸ ਵੇਲੇ ਖਬਰਾਂ ਦੇ ਵਿੱਚ ਛਾਈ ਪਈ ਆ ਔਰ ਜਿਹਦਾ ਅਸਲ ਨਾਮ ਪ੍ਰਿਯੰਕਾ ਤਨੇਜਾ, ਜਿਹਨੂੰ ਹਰਿਆਣਾ ਪੁਲਿਸ ਦੇ ਵੱਲੋਂ ਭਗੌੜਾ ਕਰਾਰ ਦੇਣ ਦੀ ਜਿਹੜੀ ਕਾਰਵਾਈ ਆ ਉਹ ਆਰੰਭੀ ਜਾ ਚੁੱਕੀ ਆ। ਇਹਦੇ ਬਾਰੇ ਮੰਨਿਆ ਜਾਣ ਲੱਗਿਆ ਹੈ ਕਿ ਉਹ ਸ਼ਾਇਦ ਆਪਣੀ ਮਨਮਰਜ਼ੀ ਦੇ ਨਾਲ ਨਾ ਲੁਕੀ ਹੋਈ ਹੋਵੇ ਤੇ ਇਹ ਵੀ ਹੋ ਸਕਦਾ ਹੈ ਕਿ ਉਹਨੂੰ ਕਿਤੇ ਬੰਧਕ ਬਣਾ ਕੇ ਰੱਖਿਆ ਗਿਆ ਹੋਵੇ। ਉਹਦੀ ਜਾਨ ਨੂੰ ਵੀ ਖਤਰਾ ਜਿਹੜਾ ਜੀ ਉਹ ਹੋ ਸਕਦਾ ਹੈ। ਹਨੀਪ੍ਰੀਤ ਦੇ ਉੱਤੇ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਬਾਅਦ ਭਜਾਉਣ ਦੀ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋਣ ਦਾ ਕਥਿਤ ਰੂਪ ਦੇ ਵਿੱਚ ਦੋਸ਼ ਹੈ। 25 ਅਗਸਤ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਇਹ ਜਿਹੜਾ ਜੀ ਕਿਹਾ ਜਾ ਰਿਹਾ ਹੈ ਕਿ ਇਹ ਗੁਰਮੀਤ ਰਾਮ ਰਹੀਮ ਨਾਲ ਗਈ ਜਿਹੜੀ ਸੀ ਹੈਲੀਕਾਪਟਰ ਦੇ ਵਿੱਚ ਔਰ ਉਸ ਤੋਂ ਬਾਅਦ ਜਿਹੜੇ ਇਹਦੇ ਮਾਪੇ ਨੇ ਤੇ ਜਾਂ ਜਿਹੜੇ ਡੇਰੇ ਦੇ ਸੂਤਰ ਨੇ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਆਖੀ ਆ ਕਿ ਇਹ 25 ਤਰੀਕ ਤੋਂ ਬਾਅਦ ਜਿਹੜੀ ਸੀਗੀ ਗਈ ਇੱਥੇ ਡੇਰੇ ਸਰਸਾ ਦੇ ਵਿੱਚ ਜਿਹੜੇ ਇਹਦੇ ਮਾਪਿਆਂ ਦੇ ਪੁੱਛ ਪੜਤਾਲ ਦੇ ਵਿੱਚ ਜਿਹੜੀਆਂ ਗੱਲਾਂ ਸਾਰੀਆਂ ਦੱਸੀਆਂ ਨੇ। ਇਹ ਕਿਹਾ ਜਾ ਰਿਹਾ ਜੀ ਕਿ ਸੁਨਾਰੀਆ ਜੇਲ੍ਹ ਜਦੋਂ ਗੁਰਮੀਤ ਰਾਮ ਰਹੀਮ ਨੂੰ ਭੇਜਤਾ ਤਾਂ 26 ਅਗਸਤ ਦੀ ਸਵੇਰ ਨੂੰ ਉਹ ਸਰਸੇ ਦੇ ਵਿੱਚ ਅਰਲੀ ਮਾਰਨਿੰਗ ਪਹੁੰਚੀ। ਉੱਥੇ ਉਹ ਡੇਰੇ ਦੇ ਮੁਖੀ ਦੀ ਮਾਂ ਨਸੀਬ ਕੌਰ ਦੇ ਨਾਲ 28 ਅਗਸਤ ਤੱਕ ਡੇਰੇ ਦੇ ਵਿੱਚ ਰਹੀ ਔਰ ਉਦੋਂ ਬਾਅਦ ਜਿਹੜਾ ਡੇਰਾ ਮੁਖੀ ਸੀਗਾ ਇਹਦਾ ਪਰਿਵਾਰ ਜਿਹੜਾ ਸੀਗਾ ਆਪਣੇ ਜੱਦੀ ਪਿੰਡ ਗੁਰੂਸਰ ਮੋਢੀਆ ਚਲੇ ਗਿਆ। ਹਨੀਪ੍ਰੀਤ ਜਿਹੜੀ ਸੀਗੀ ਉਹ ਆਪਣੇ ਭਰਾ ਸਾਹਿਲ ਦੇ ਸਹੁਰੇ ਘਰ ਹਨੂਮਾਨਗੜ੍ਹ ਚਲੀ ਗਈ। ਹਨੀਪ੍ਰੀਤ ਦੇ ਮਾਪੇ ਜਿਨ੍ਹਾਂ ਨੂੰ ਡੇਰਾ ਮੁਖੀ ਦੇ ਵੱਲੋਂ ਆਪਣੀ ਜਿਹੜੀ ਉਹਨਾਂ ਦੀ ਧੀ ਸੀਗੀ ਅਸਲ ਜਿਹੜੀ ਉਹਨੂੰ ਕਈ ਮਹੀਨੇ ਨਹੀਂ ਸੀ ਮਿਲਣ ਦਿੱਤਾ ਜਾਂਦਾ, ਉਹਦੀ ਗੁੰਮਸ਼ੁਦਗੀ ਨੂੰ ਲੈ ਕੇ ਹੁਣ ਉਹਦੇ ਮਾਪੇ ਫਿਕਰਮੰਦ ਨੇ। ਉਹ ਕਹਿੰਦੇ ਆ ਕਿ ਉਹਦੀ ਜਾਨ ਨੂੰ ਖਤਰਾ ਹੋ ਸਕਦਾ। ਹਨੀਪ੍ਰੀਤ ਦੇ ਮਾਪਿਆਂ ਨੇ ਤੇ ਜਿਹੜੇ ਡੇਰੇ ਤੋਂ ਕੁਝ ਸੂਤਰ ਨੇ ਉਹਨਾਂ ਦੀ ਜੇ ਗੱਲ ਮੰਨੀਏ ਇਹ ਕਿ 26 ਤਰੀਕ ਨੂੰ ਸਵੇਰ ਨੂੰ ਉਹ ਸਰਸਾ ਡੇਰੇ ਦੇ ਵਿੱਚ ਆਉਂਦੀ ਆ, 27 ਨੂੰ ਉੱਥੇ ਰਹਿੰਦੀ ਆ, 28 ਨੂੰ ਵੀ ਜਿਹੜਾ ਜੀ ਉਹ ਉੱਥੇ ਰਹਿੰਦੀ ਆ ਤੇ 28 ਦੀ ਸ਼ਾਮ ਨੂੰ ਜਿਹੜਾ ਜੀ ਉਹ ਉੱਥੋਂ ਨਿਕਲਦੀ ਹੈ। ਸਵਾਲ ਇਹ ਹੈ ਕਿ ਇਹ ਕਿਹਾ ਜਾ ਰਿਹਾ ਕਿਉਂਕਿ ਮਾਮਲਾ ਜਦੋਂ 25 ਤੋਂ ਬਾਅਦ ਇਹ ਤਾਂ 26 ਨੂੰ ਦਰਜ ਹੋ ਗਿਆ ਸੀਗਾ, 27 ਤਰੀਕ ਹੋ ਗਈ, 28 ਤਰੀਕ ਹੋ ਗਈ, ਉਦੋਂ ਤੱਕ ਡੇਰੇ ਦੇ ਵਿੱਚ ਛਾਪੇਮਾਰੀ ਕਿਉਂ ਨਾ ਕੀਤੀ ਗਈ। ਇੱਕ ਦੂਜਾ ਸਵਾਲ ਜਿਹੜਾ ਕਿ ਸਰਸਾ ਦੇ ਵਿੱਚ ਤਾਂ ਕਰਫਿਊ ਲੱਗਿਆ ਹੋਇਆ ਸੀਗਾ, ਸਮੁੱਚਾ ਡੇਰਾ ਜਿਹੜਾ ਹਰਿਆਣੇ ਦੀ ਸਰਕਾਰ ਕਹਿੰਦੀ ਆ ਉਹਨੂੰ ਘੇਰਾ ਪਾਇਆ ਹੋਇਆ ਸੀ, ਚਾਹੇ ਉਹ ਪੁਰਾਣਾ ਡੇਰਾ ਸੀ ਚਾਹੇ ਨਵਾਂ ਡੇਰਾ ਸੀ। ਫਿਰ ਕਿਹੜੀ ਚੋਰ ਮੋਰੀ ਸੀ ਜਿਹਦੇ ਰਾਹੀਂ 26 ਤਰੀਕ ਨੂੰ ਸਵੇਰ ਨੂੰ ਤੜਕਸਾਰ ਉਹ ਵੀ ਕਰਫਿਊ ਦੇ ਵਿੱਚ ਹਨੀਪ੍ਰੀਤ ਉੱਥੇ ਪਹੁੰਚਦੀ ਆ। 28 ਤਰੀਕ ਨੂੰ ਵੀ ਉੱਥੇ ਕਰਫਿਊ ਆ, 27 ਨੂੰ ਵੀ ਕਰਫਿਊ ਆ। ਉਹ ਕਰਫਿਊ ਦੇ ਵਿੱਚੋਂ ਕਿਵੇਂ ਨਿਕਲ ਜਾਂਦੀ ਆ ਉੱਥੋਂ ਹਨੂਮਾਨਗੜ੍ਹ ਦੇ ਵਾਸਤੇ, ਹਨੂਮਾਨਗੜ੍ਹ ਜਾ ਕੇ ਉਹ ਕਿਵੇਂ ਟਿਕਦੀ ਆ, ਉੱਥੋਂ ਫਿਰ ਅੱਗੇ ਜਿਹੜਾ ਜੀ ਉਹ ਕਿੱਥੇ ਜਾਂਦੀ ਆ। ਇਹ ਸਵਾਲ ਇਸ ਤਰ੍ਹਾਂ ਦੇ ਨੇ ਜਿਹਦੇ ਉੱਤੇ ਇੱਕ ਵੱਡੇ ਸਵਾਲੀਆ ਚਿੰਨ੍ਹ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ, ਹਰਿਆਣੇ ਦੀ ਸਰਕਾਰ ਦੇ ਉੱਤੇ ਵੱਡੇ ਜਿਹੜੇ ਆ ਉਹ ਲੱਗ ਰਹੇ ਆ ਜੀ। ਜਿੱਥੇ ਪੰਜਾਬ ਦੇ ਵਿੱਚ ਇਸ ਵੇਲੇ ਅਵਾਰਾ ਡੰਗਰ ਜਿਹੜੇ ਨੇ ਉਹ ਵੱਡੀ ਮੁਸੀਬਤ ਦਾ ਕਾਰਨ ਬਣੇ ਹੋਏ ਨੇ। ਕਿਸਾਨ ਜਿਹੜੇ ਨੇ ਉਹ ਅਵਾਰਾ ਡੰਗਰਾਂ ਤੋਂ ਡਾਢੇ ਪਰੇਸ਼ਾਨ ਨੇ ਕਿਉਂਕਿ ਇਹ ਝੁੰਡਾਂ ਦੇ ਝੁੰਡ ਜਦੋਂ ਪੈਂਦੇ ਨੇ ਫਸਲਾਂ ਨੂੰ ਤੇ ਉਹ ਇੱਕ ਵੱਡੇ ਉਜਾੜਾ ਜਿਹੜਾ ਉਹ ਕਰ ਜਾਂਦੇ ਨੇ। ਇਹਦੇ ਨਾਲ ਨਾਲ ਸੜਕਾਂ ਦੇ ਉੱਤੇ ਜਿਹੜੇ ਡੰਗਰ ਨੇ ਉਹ ਰੋਜ਼ ਲੋਕਾਂ ਦੀ ਜਾਨ ਦਾ ਖੌਅ ਬਣਦੇ ਨੇ। ਇਸ ਤੋਂ ਇਲਾਵਾ ਜਿਹੜੇ ਅਵਾਰਾ ਕੁੱਤੇ ਨੇ ਉਹ ਵੀ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਵੱਡੀ ਮੁਸੀਬਤ ਜਿਹੜੀ ਆ ਉਹ ਬਣੇ ਹੋਏ ਨੇ। ਰੋਜ਼ ਕਰੀਬ ਜਿਹੜਾ ਜੀ ਉਹ ਕਿਹਾ ਜਾ ਰਿਹਾ ਹੈ ਕਿ 50 ਲੋਕਾਂ ਨੂੰ ਜਿਹੜੇ ਆ ਉਹ ਕੁੱਤੇ ਵੱਢਦੇ ਆ, ਜਿਹੜੇ ਅਵਾਰਾ ਕੁੱਤੇ ਆ ਰੋਜ਼ ਹਰ ਰੋਜ਼ ਜਿਹੜੀ ਰਿਪੋਰਟ ਹੈ। ਸਾਲ 13 ਤੇ 14 ਦੇ ਵਿੱਚ 1,80,000 ਲੋਕਾਂ ਨੂੰ ਕੁੱਤਿਆਂ ਨੇ ਵੱਢਿਆ। ਪੇਂਡੂ ਖੇਤਰ ਦੇ ਵਿੱਚ 1.25 ਲੱਖ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਸੀਗਾ। ਪਿਛਲੇ ਸਮੇਂ ਦੇ ਵਿੱਚ ਇਹ ਗਿਣਤੀ ਜਿਹੜੀ ਆ ਜੀ ਇਹ ਹੋਰ ਵਧੀ ਆ। ਕੋਈ ਸਮਾਂ ਹੁੰਦਾ ਸੀਗਾ ਮਿਊਨਿਸਪੈਲਿਟੀ ਵਾਲੇ ਜਿਹੜੇ ਜੀ ਉਹ ਰਾਤੋਂ ਰਾਤ ਆਉਂਦੇ ਸੀਗੇ ਤੇ ਇਹਨਾਂ ਕੁੱਤਿਆਂ ਦਾ ਖਾਤਮਾ ਕਰ ਜਾਂਦੇ ਸੀਗੇ ਦਵਾਈ ਵਗੈਰਾ ਪਾ ਕੇ, ਪਰ ਐਸੀਆਂ ਗਲਤ ਪਾਲਿਸੀਜ਼ ਜਿਹੜੀਆਂ ਜੀ ਉਹ ਬਣ ਗਈਆਂ ਜਿਨ੍ਹਾਂ ਨੇ ਇਹਨਾਂ ਅਵਾਰਾ ਕੁੱਤਿਆਂ ਨੂੰ ਜਿਹੜਾ ਸੀਗਾ ਉਹ ਵਧਣ ਫੁੱਲਣ ਦਾ ਮੌਕਾ ਦੇ ਦਿੱਤਾ। ਹੁਣ ਕਿਸੇ ਕੁੱਤੇ ਨੂੰ ਦਵਾਈ ਪਾ ਕੇ ਮਾਰਨਾ ਤਾਂ ਬਹੁਤ ਦੂਰ ਦੀ ਗੱਲ ਆ, ਸੋਟੀ ਵੀ ਨਹੀਂ ਮਾਰੀ ਜਾ ਸਕਦੀ। ਜੇ ਕਿਸੇ ਨੂੰ ਮਾਰਦੇ ਦੇ ਵਾਸਤੇ ਕੋਈ ਕੰਪਲੇਂਟ ਕਰਦਾ ਤੇ ਪਰਚਾ ਦਰਜ ਜਿਹੜਾ ਉਹ ਮਾਰਨ ਵਾਲੇ ਦੇ ਉੱਤੇ ਹੋ ਜਾਂਦਾ। ਹੱਡਾਂ ਰੋੜੀ ਦੇ ਨੇੜੇ ਤੇੜੇ ਜਿਹੜੇ ਕੁੱਤੇ ਨੇ ਉਹ ਖਾਸ ਤੌਰ ਦੇ ਉੱਤੇ ਬਹੁਤ ਖਤਰਨਾਕ ਨੇ ਕਿਉਂਕਿ ਜਿਵੇਂ ਪੰਜਾਬੀ ਦੀ ਕਹਾਵਤ ਹੈ ਕਿ ਮੂੰਹ ਨੂੰ ਖੂਨ ਲੱਗਿਆ ਹੋਣਾ, ਉਹ ਇਹਨਾਂ ਹੱਡਾਂ ਰੋੜੀ ਦੇ ਕੁੱਤਿਆਂ ਦੇ ਉੱਤੇ ਤੇ ਉਹਨਾਂ ਦੇ ਮੂੰਹ ਨੂੰ ਜਦੋਂ ਖੂਨ ਲੱਗ ਜਾਂਦਾ ਫਿਰ ਉਹ ਛੋਟੇ ਬੱਚਿਆਂ ਨੂੰ ਜਿਹੜਾ ਉਹ ਨੋਚ ਦਿੰਦੇ ਆ। ਬੜੀ ਵਾਰੀ ਇਹਦੇ ਉੱਤੇ ਸਿਆਸਤ ਜਿਹੜੀ ਆ ਜੀ ਉਹ ਹੋਈ ਆ ਔਰ ਇਹ ਕਿਹਾ ਜਾਂਦਾ ਕਿ ਜਿਹੜੇ ਇਹ ਕੁੱਤੇ ਨੇ
ਇਹਨਾਂ ਦੀ ਨਸਬੰਦੀ ਜਿਹੜੀ ਹੈ ਜੀ ਉਹ ਕੀਤੀ ਜਾਂਦੀ ਹੈ। ਕਾਗਜ਼ਾਂ ਦੇ ਵਿੱਚ ਨਸਬੰਦੀ ਦੇ ਪੈਸੇ ਆਉਂਦੇ ਆ, ਕਾਗਜ਼ਾਂ ਦੇ ਵਿੱਚ ਨਸਬੰਦੀ ਦੇ ਪੈਸੇ ਜਿਹੜੇ ਆ ਜੀ ਉਹ ਖਾ ਪੀ ਲਏ ਜਾਂਦੇ ਆ। ਅੱਜ ਤੁਸੀਂ ਕਿਸੇ ਸ਼ਹਿਰ ਦੇ ਵਿੱਚ ਚਲੇ ਜਾਓ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਕੁੱਤੇ ਤੁਹਾਨੂੰ ਦਿਖ ਸਕਦੇ ਆ। ਜੇ ਪਟਿਆਲੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ 10,000 ਲੋਕਾਂ ਨੂੰ ਪਿਛਲੇ ਸਾਲਾਂ ਦੇ ਵਿੱਚ ਇੱਥੇ ਅਵਾਰਾ ਕੁੱਤਿਆਂ ਨੇ ਜਿਹੜਾ ਉਹ ਵੱਢਿਆ। ਔਰ ਇਹ ਕਿਹਾ ਜਾ ਰਿਹਾ ਜੀ ਕਿ ਇਕੱਲਾ ਜਿਹੜਾ ਪਟਿਆਲਾ ਹੈ ਇਹਦੇ ਵਿੱਚ ਜਿਹੜਾ ਜੀ 50,000 ਤੋਂ ਵੱਧ ਅਵਾਰਾ ਕੁੱਤੇ ਨੇ ਇੱਕ ਸ਼ਹਿਰ ਦੇ ਵਿੱਚ। ਜੇ ਤੁਸੀਂ ਬਾਕੀ 22 ਜਿਹੜੇ ਡਿਸਟ੍ਰਿਕਟ ਨੇ ਉਹਨਾਂ ਦੀ ਜੇ ਅੰਦਾਜ਼ਾ ਲਾ ਲਓ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਅਵਾਰਾ ਕੁੱਤੇ ਜਿਹੜੇ ਆ ਜੀ ਉਹ ਬਣ ਜਾਂਦੇ, ਜਿਹੜੇ ਕਿ ਲੋਕਾਂ ਦੀ ਆਨ ਦਾ ਖੌਅ ਇਸ ਵੇਲੇ ਬਣੇ ਹੋਏ ਨੇ। ਮਾਫ਼ ਕਰਨਾ ਜੀ। ਜਿਹੜੇ ਪੱਤਰਕਾਰ ਸਨ ਉਹਨਾਂ ਦਾ ਜਿਹੜੀ ਨਾਲ ਮਦਰ ਜਿਨ੍ਹਾਂ ਦਾ ਮਰਡਰ ਹੋ ਗਿਆ ਸੀਗਾ, ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਇੱਥੇ ਕਰ ਦਿੱਤਾ ਗਿਆ। ਔਰ ਬੜੇ ਇਹ ਕਿਹਾ ਪਤਾ ਲੱਗਾ ਜੀ ਕਿ ਜਿਹੜੇ ਪੋਸਟਮਾਰਟਮ ਦੀ ਰਿਪੋਰਟ ਹੈ ਬਹੁਤ ਜ਼ਿਆਦਾ ਤੇਜ਼ ਹਥਿਆਰ ਦੇ ਨਾਲ ਉਹਦੇ ਉੱਤੇ ਵਾਰ-ਵਾਰ ਜਿਹੜੇ ਸੀਗੇ ਉਹ ਵਾਰ ਕੀਤੇ ਗਏ। KJ ਸਿੰਘ ਹੋਰਾਂ ਦੀ ਮੌਤ ਜਿਹੜੀ ਆ ਉਹ ਸਾਹ ਦੀ ਨਾਲੀ ਕੱਟਣ ਕਰਕੇ ਹੋਈ ਹੈ, ਜਦੋਂ ਕਿ ਉਹਨਾਂ ਦੀ ਮਾਂ ਦੀ ਮੌਤ ਜਿਹੜੀ ਹੈ ਜੀ ਉਹ ਗਲ ਘੁੱਟਣ ਕਰਕੇ ਹੋਈ ਹੈ। ਜਿਹੜੀ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਆ ਰਹੀ ਹੈ, ਇਹ ਕਿਹਾ ਜਾ ਰਿਹਾ ਜੀ ਕਿ ਬੇਸ਼ੱਕ ਉਹਨਾਂ ਦੀ ਮੌਤ ਜਿਹੜੀ ਆ ਉਹ ਸਾਹ ਨਾਲੀ ਕੱਟਣ ਕਰਕੇ ਹੋਈ ਆ, ਪਰ ਉਹਨਾਂ ਦੇ ਪਿੰਡੇ ਤੇ ਬਹੁਤ ਜ਼ਿਆਦਾ ਜਿਹੜੇ ਜੀ ਉਹ ਵਾਰ ਕੀਤੇ ਗਏ ਆ। 15 ਦੇ ਕਰੀਬ ਤਿੱਖੇ ਵਾਰ ਜਿਹੜੇ ਹਥਿਆਰ ਦੇ ਨਾਲ ਕੀਤੇ ਗਏ ਆ। ਇੱਥੋਂ ਤੱਕ ਕਿ ਉਹਨਾਂ ਦੇ ਹੱਥਾਂ ਦੇ ਉੱਤੇ ਵੀ ਵਾਰ ਬੜੀ ਬੇਰਹਿਮੀ ਦੇ ਨਾਲ ਉਹਨਾਂ ਨੂੰ ਜਿਹੜਾ ਕਤਲ ਕੀਤਾ ਗਿਆ। ਸੀਨੀਅਰ ਪੱਤਰਕਾਰ KJ ਸਿੰਘ ਜਿਹੜੇ 65 ਸਾਲਾਂ ਦੇ ਸਨ ਤੇ ਉਹਨਾਂ ਦੀ ਮਾਂ 90 ਸਾਲਾਂ ਦੀ ਸੀਗੀ। ਦੋਨਾਂ ਦੇ ਉੱਤੇ ਇਹ ਵਾਰ ਜਿਹੜੇ ਰਾਤ ਦੇ ਸਮੇਂ ਜਿਹੜੇ ਆ ਉਹ ਕੀਤੇ ਗਏ ਦੱਸੇ ਜਾਂਦੇ ਆ। ਉਹਨਾਂ ਦੇ ਕੋਈ CCTV ਕੈਮਰਾ ਨਹੀਂ ਸੀ ਲੱਗਿਆ। ਨੇੜੇ ਤੇੜੇ ਦੇ ਘਰਾਂ ਦੇ ਕੁਝ CCTV ਕੈਮਰੇ ਜਿਹੜੇ ਆ ਜੀ ਪੁਲਿਸ ਨੇ ਉਹਨਾਂ ਦੀ ਫੁਟੇਜ ਹਾਸਲ ਕਰਕੇ ਜਿਹੜਾ ਜੀ ਇਹਦੇ ਉੱਤੇ ਕੰਮ ਸ਼ੁਰੂ ਕੀਤਾ ਹੈ। ਇਹ ਕੱਲ ਕਾਫੀ ਵੱਡੇ ਪੱਧਰ ਦੇ ਉੱਤੇ ਪਹਿਲਾਂ ਗੱਲ ਜਿਹੜੀ ਚੱਲਦੀ ਰਹੀ ਕਿ ਉਹਨਾਂ ਦੀ ਜਿਹੜੀ ਕਾਰ ਸੀਗੀ ਉਹ ਬਰਾਮਦ ਹੋ ਗਈ ਹੈ ਜਿਹੜੀ ਘਰੋਂ ਲੈ ਗਈ ਸੀ, ਪਰ ਬਾਅਦ ਦੇ ਵਿੱਚ ਪੁਲਿਸ ਕਹਿੰਦੀ ਹੈ ਕਿ ਨਹੀਂ ਇਹ ਖਬਰ ਸਹੀ ਨਹੀਂ ਸੀਗੀ, ਕਾਰ ਬਰਾਮਦ ਨਹੀਂ ਹੋਈ। 4 ਜਣੇ ਪੁਲਿਸ ਨੇ ਪੁੱਛਗਿੱਛ ਦੇ ਵਾਸਤੇ ਹਿਰਾਸਤ ਦੇ ਵਿੱਚ ਲਏ ਦੱਸੇ ਜਾਂਦੇ ਆ। ਇਹਦੇ ਨੇੜਲੇ ਰਿਸ਼ਤੇਦਾਰ ਕਹੇ ਜਾ ਰਹੇ ਆ। ਪੁਲਿਸ ਅਜੇ ਇਹਨਾਂ ਨੂੰ ਕਿਸੇ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਹੈ ਜੀ ਉਹ ਪੁਸ਼ਟੀ ਨਹੀਂ ਕਰ ਰਹੀ। ਬੇਸ਼ੱਕ ਇਹ ਮੁੱਢਲੇ ਦੇ ਰੂਪ ਦੇ ਵਿੱਚ ਲੱਗਦਾ ਹੋਵੇ ਕਿ ਲੁੱਟ ਖੋਹ ਦੀ ਘਟਨਾ ਆ, ਪਰ ਇਹ ਲੁੱਟ ਖੋਹ ਦੀ ਘਟਨਾ ਬਹੁਤ ਘੱਟ ਲੱਗਦੀ ਆ, ਕਿਉਂਕਿ ਇੱਕ ਤਾਂ ਬੇਰਹਿਮੀ ਦੇ ਨਾਲ ਕਤਲ ਜਿਹੜਾ ਜੀ ਉਹ ਹੋਣਾ, ਤੇ ਜਿਵੇਂ ਉਹਨਾਂ ਨੇ ਆਪਣੇ ਚੇਨੀ ਪਾਈ ਹੋਈ ਸੀ ਜਾਂ ਹੋਰ ਜਿਹੜਾ ਕੀਮਤੀ ਸਮਾਨ ਸੀਗਾ ਉਹ ਨਾ ਲਿਜਾਣਾ, ਇਹਨੂੰ ਲੁੱਟ ਖੋਹ ਦੀ ਘਟਨਾ ਦਰਸਾਉਣ ਦਾ ਯਤਨ ਜਿਹੜਾ ਜੀ ਉਹ ਕੀਤਾ ਗਿਆ ਹੋ ਸਕਦਾ ਹੈ। ਇਹ ਪ੍ਰਾਪਰਟੀ ਦਾ ਰੌਲਾ ਵੀ ਜਿਹੜਾ ਉਹ ਕਿਹਾ ਜਾ ਸਕਦਾ ਹੈ, ਕਿਉਂਕਿ ਕਾਫੀ ਇਹਨਾਂ ਦੀ ਚੰਡੀਗੜ੍ਹ ਦੇ ਵਿੱਚ ਜਿਹੜਾ ਜੀ ਉਹ ਦੱਸੀ ਦੀ ਆ। ਇਹਦੀ ਜਿਹੜੀਆਂ ਚੱਲਦੀਆਂ ਰਹੀਆਂ ਕਿ ਉਹਨਾਂ ਨੇ ਵਿਆਹ ਨਹੀਂ ਸੀ ਕਰਵਾਇਆ ਹੋਇਆ, ਪਰ ਕੁਝ ਖਬਰਾਂ ਇਹ ਵੀ ਰਹੀਆਂ ਕਿ ਉਹਨਾਂ ਦੇ ਭਰਾ ਦੀ ਮੌਤ ਹੋ ਗਈ ਸੀ, ਉਹਨਾਂ ਦੀ ਜਿਹੜੀ ਪਤਨੀ ਸੀ ਉਹ ਇਹਨਾਂ ਵੱਲ ਬਿਠਾ ਦਿੱਤੀ ਗਈ ਸੀ। ਪਰ ਇਹ ਸਾਰੀਆਂ ਗੱਲਾਂ ਜਿਹੜੀਆਂ ਜੀ ਉਹ ਪੁਲਿਸ ਵੱਖ-ਵੱਖ ਥਿਊਰੀਆਂ ਦੇ ਉੱਤੇ ਕੰਮ ਕਰ ਰਹੀ ਆ। 24 ਘੰਟੇ ਤੋਂ ਉੱਤੇ ਬੀਤ ਜਾਣ ਤੋਂ ਬਾਅਦ ਅਜੇ ਵੀ ਪੁਲਿਸ ਦੇ ਹੱਥ ਇਸ ਮਾਮਲੇ ਦੇ ਵਿੱਚ ਜਿਹੜੇ ਆ ਜੀ ਉਹ ਖਾਲੀ ਜਾਪਦੇ ਆ ਜੀ। ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਪਟਿਆਲੇ ਦੇ ਵਿੱਚ ਜਿਹੜਾ ਮੋਰਚਾ ਕਿਸਾਨਾਂ ਦਾ ਉਹ ਵਧ ਰਿਹਾ ਡੇ ਬਾਈ ਡੇ, ਉਧਰ ਗੁਰਦਾਸਪੁਰ ਦੇ ਵਿੱਚ ਬਿਲਕੁਲ ਦੂਸਰੇ ਸਿਰੇ ਦੇ ਉੱਤੇ ਪੰਜਾਬ ਦੇ ਜਿਹੜੀ ਜ਼ਿਮਨੀ ਚੋਣ ਆ ਜੀ ਉਹ ਇਸ ਵੇਲੇ ਭਖਣੀ ਸ਼ੁਰੂ ਹੋ ਗਈ ਆ। ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਹੋਰਾਂ ਨੇ ਇਹ ਚੋਣ ਮੁਹਿੰਮ ਜਿਹੜੀ ਆ ਜੀ ਉਹ ਕਾਫੀ ਭਖਾ ਦਿੱਤੀ ਆ। ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਨੇ ਮੀਟਿੰਗਾਂ ਜਿਹੜੀਆਂ ਔਰ ਕਾਨਫਰੰਸਾਂ ਜਿਹੜੀਆਂ ਨੇ ਉਹਨਾਂ ਨੂੰ ਸੰਬੋਧਨ ਕੀਤਾ। ਉਹਨਾਂ ਨੇ ਨੋਟਬੰਦੀ ਤੇ GST ਦੇ ਮੁੱਦੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਘੇਰਿਆ। ਇਹ ਗੱਲ ਆਖੀ ਆ ਕਿ ਪਹਿਲਾਂ ਨੋਟਬੰਦੀ ਨੇ ਲੋਕਾਂ ਦਾ ਜਲੂਸ ਕੱਢ ਦਿੱਤਾ, ਮੁੜ ਕੇ GST ਜਿਹੜੀ ਸੀ ਉਹਨੇ ਬਿਜ਼ਨਸ ਵਾਲੇ ਜਿਹੜਾ ਭਾਈਚਾਰਾ ਸੀਗਾ ਜੀ ਉਹਦੇ ਉੱਤੇ ਵੱਡਾ ਅਸਰ ਪਾਇਆ ਔਰ ਲੋਕਾਂ ਦਾ ਮਹਿੰਗਾਈ ਦੇ ਨਾਲ ਜਿਹੜਾ ਸੀਗਾ ਉਹ ਕਚੂਮਰ ਨਿਕਲ ਗਿਆ। ਉਹਨਾਂ ਦੇ ਵਾਸਤੇ ਜਿਹੜੇ ਮੰਤਰੀ ਨੇ ਉਹਨਾਂ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ ਨੇ ਜੀ। ਜਿਹੜੇ 9 ਹਲਕੇ ਨੇ ਵਿਧਾਨ ਸਭਾ ਦੇ ਪੈਂਦੇ ਉਹਦੇ ਵਿੱਚ 2-2 ਮੰਤਰੀਆਂ ਦੀਆਂ MLA ਦੀਆਂ ਡਿਊਟੀਆਂ ਜਿਹੜੀਆਂ ਉਹ ਲਾਈਆਂ ਗਈਆਂ ਨੇ। ਦੂਜੀ ਜਿਹੜੀ ਮੁਹਿੰਮ ਭਖਾਈ ਆ ਉਹ ਆਮ ਆਦਮੀ ਪਾਰਟੀ ਨੇ ਭਖਾਈ ਆ। ਉਹਨਾਂ ਨੇ ਵੀ ਆਪੋ ਆਪਣੇ ਜਿਹੜੇ ਉਮੀਦਵਾਰ ਨੇ ਜਿਹੜੇ ਉਹਨਾਂ ਦੇ ਨੇਤਾ ਨੇ ਉਹਨਾਂ ਦੀਆਂ ਡਿਊਟੀਆਂ 2-2 MLA ਦੀਆਂ ਇੱਕ ਹਲਕੇ ਦੇ ਵਿੱਚ ਜਿਹੜੀਆਂ ਉਹ ਲਾਈਆਂ ਨੇ। ਇਹ ਕਿਹਾ ਜਾ ਰਿਹਾ ਜੀ ਕਿ ਅਜੇ ਹਵਾ ਦਾ ਰੁੱਖ ਵੇਖ ਕੇ ਫਿਰ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਸੱਦਿਆ ਜਾਊਗਾ, ਕਿਉਂਕਿ ਜੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਸੱਦਦੇ ਆ
ਤੇ ਵੱਡੀ ਕਾਨਫਰੰਸ ਕਰਨੀ ਪਊਗੀ, ਵੱਡਾ ਇਕੱਠ ਕਰਨਾ ਪਊਗਾ, ਜਦੋਂ ਕਿ ਆਮ ਆਦਮੀ ਪਾਰਟੀ ਜਿਹੜੀ ਆ ਜੀ ਉਹ ਨੁੱਕੜ ਮੀਟਿੰਗਾਂ ਦੇ ਰਾਹੀਂ, ਛੋਟੀਆਂ ਮੀਟਿੰਗਾਂ ਦੇ ਰਾਹੀਂ ਆਪਣੀ ਚੋਣ ਮੁਹਿੰਮ ਜਿਹੜੀ ਆ ਉਹ ਤੋੜਨ ਦੇ ਰੌਂ ਦੇ ਵਿੱਚ ਆ। ਜੇ ਗੱਲ ਤੀਜੀ ਧਿਰ ਦੀ ਲਾਈਏ ਭਾਰਤੀ ਜਨਤਾ ਪਾਰਟੀ ਦੀ, ਤਾਂ ਭਾਰਤੀ ਜਨਤਾ ਪਾਰਟੀ ਵਾਲੇ ਅਜੇ ਜਿਹੜੇ ਆ ਜੀ ਇਸ ਚੋਣ ਮੁਹਿੰਮ ਨੂੰ ਭਖਾ ਨਹੀਂ ਸਕੇ। ਬੇਸ਼ੱਕ ਜਿਹੜੇ ਸਵਰਨ ਬੁਲਾਰੀਆ ਨੇ ਉਹ ਆਪਣੇ ਤੌਰ ਦੇ ਉੱਤੇ ਜਿਹੜਾ ਦੀ ਕੋਸ਼ਿਸ਼ ਕਰ ਰਹੇ ਆ, ਪਰ ਕਵਿਤਾ ਖੰਨਾ ਦੇ ਨਾਲ ਸੁਨੀਲ ਜਾਖੜ ਹੋਰਾਂ ਦੀ ਮੁਲਾਕਾਤ ਜਿਹੜੀ ਸੀ ਉਹਨੇ ਚਰਚਾ ਵੱਡਾ ਛੇੜਤਾ। ਕਵਿਤਾ ਖੰਨਾ ਹੋਰੀ ਇੱਥੋਂ ਜਿਹੜਾ ਜੀ ਮੁੰਬਈ ਗਏ, ਭਾਵ ਕਿ ਸਵਰਨ ਬੁਲਾਰੀਆ ਹੋਰਾਂ ਦੇ ਵਾਸਤੇ ਉਹਨਾਂ ਨੇ ਕੋਈ ਜਿਹੜਾ ਸੀਗਾ ਜੀ ਮੁਹਿੰਮ ਦੇ ਵਿੱਚ ਹਿੱਸਾ ਨਹੀਂ ਲਿਆ। ਜਿਹੜੇ ਪੰਜਾਬ ਪ੍ਰਦੇਸ਼ ਦੇ ਭਾਜਪਾ ਦੇ ਪ੍ਰਧਾਨ ਨੇ ਵਿਜੇ ਸੰਪਲਾ ਹੋਰੀ, ਉਹ ਰਾਮਲੀਲਾ ਦੇ ਵਿੱਚ ਰੋਲ ਅਦਾ ਕਰ ਰਹੇ ਆ ਦਿੱਲੀ 'ਚ, ਇਸ ਕਰਕੇ ਉਹ ਉੱਥੇ ਜਿਹੜਾ ਜੀ ਅਜੇ ਦੁਪਹਿਰੇ ਤੱਕ ਬਿਜੀ ਰਹਿਣਗੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਜੀ ਥੋੜੀ ਮੁਸ਼ਕਲ ਦਾ ਸਾਹਮਣਾ ਇਸ ਪੱਖੋਂ ਕਰਨਾ ਪੈ ਰਿਹਾ ਕਿ ਧੜੇਬੰਦੀ ਆ, ਕਿਉਂਕਿ ਸਵਰਨ ਬੁਲਾਰੀਆ ਜਿਹੜਾ ਉਹ ਕਮਲ ਸ਼ਰਮਾ ਗਰੁੱਪ ਦੇ ਕਹੇ ਜਾਂਦੇ ਆ, ਤੇ ਕਮਲ ਸ਼ਰਮਾ ਤੇ ਸੰਪਲਾ ਹੋਰਾਂ ਦਾ ਜਿਹੜਾ ਜੀ 36 ਦਾ ਸਾਰਿਆਂ ਨੂੰ ਪਤਾ। ਇਹਦੇ ਕਰਕੇ ਭਾਰਤੀ ਜਨਤਾ ਪਾਰਟੀ ਵਾਲੇ ਅਜੇ ਇਹ ਚੋਣ ਮੁਹਿੰਮ ਭਖਾ ਨਹੀਂ ਸਕੇ। ਇਹ ਕਿਹਾ ਜਾ ਰਿਹਾ ਜੀ ਕਿ ਭਾਰਤੀ ਜਨਤਾ ਪਾਰਟੀ ਵਾਲੇ ਬੜੇ ਆਰਾਮ ਦੇ ਨਾਲ ਜਿਵੇਂ ਜਿਹੜਾ ਜੀ ਉਹ ਚੱਲ ਰਹੇ ਆ, ਜਿਵੇਂ ਇਸ ਚੋਣ ਦਾ ਉਹਨਾਂ ਨੂੰ ਕੋਈ ਬਹੁਤ ਵੱਡਾ ਫਿਕਰ ਜਿਹੜਾ ਜੀ ਉਹ ਜੀ। ਅਕਸਰ ਜਦੋਂ ਕਿਸੇ ਦੀ ਮੌਤ ਹੁੰਦੀ ਆ ਉਹਦੇ ਭੋਗ ਦੇ ਉੱਤੇ ਜਿਹੜਾ ਜੀ ਲੋਕ ਜਾ ਕੇ ਉਹਦੀ ਤਾਰੀਫ ਕਰਦੇ ਆ, ਅਫਸੋਸ ਕਰਦੇ ਆ। ਪਰ ਬਠਿੰਡਾ ਦੇ ਗੁਰੂਸਰ ਮਹਾਰਾਜ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਚਰਨ ਸਿੰਘ ਹੋ ਗਈ ਸੀ ਪਿਛਲੇ ਦਿਨੀ, ਉਹਨਾਂ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ ਦੇ ਉੱਤੇ ਪੰਥਕ ਆਗੂ ਤੇ ਸ਼੍ਰੋਮਣੀ ਕਮੇਟੀ ਵਾਲੇ ਜਿਹੜੇ ਸੀਗੇ ਜੀ ਉਹ ਭੋਗ ਤੇ ਹੀ ਫਸ ਪਏ, ਔਰ ਤੂੰ ਮੈਂ ਇੱਕ ਦੂਜੇ ਨੂੰ ਸਟੇਜ ਤੋਂ ਲਾਉਣ ਤੱਕ ਦੀ ਨੌਬਤ ਜਿਹੜੀ ਸੀਗੀ ਜੀ ਉਹ ਇੱਥੇ ਆ ਗਈ। ਸ਼੍ਰੋਮਣੀ ਕਮੇਟੀ ਦੇ ਆਗੂ ਨੇ ਪੰਥਕ ਬੁਲਾਰੇ ਤੋਂ ਬਾਈਕ ਜਦੋਂ ਖੋਇਆ ਤਾਂ ਪੰਡਾਲ ਦੇ ਵਿੱਚ ਜਿਹੜਾ ਸੀਗਾ ਜੀ ਉਹ ਰੌਲਾ ਪੈ ਗਿਆ। ਕਮੇਟੀ ਮੈਂਬਰ ਤੇ ਇੱਕ ਅਕਾਲੀ ਆਗੂ ਜਿਹੜਾ ਸੀਗਾ ਜੀ ਉਹ ਸਮਾਗਮ ਦੇ ਵਿੱਚੋਂ ਉੱਠ ਕੇ ਫੇਰ ਚਲੇ ਗਏ। ਚਰਨ ਸਿੰਘ ਬਰਨਾਲਾ ਜਿਹੜਾ ਜੀ ਇੱਥੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜਾ ਤਾਇਨਾਤ ਸੀਗੇ, ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦਾ ਦੇਹਾਂਤ ਜਿਹੜਾ ਜੀ ਹੋ ਗਿਆ। ਇਮਾਨਦਾਰ ਵਿਅਕਤੀ ਵਜੋਂ ਉਹ ਜਾਣੇ ਜਾਂਦੇ ਸਨ। ਇੱਥੇ ਗੁਰੂ ਸਾਹਿਬ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਸਰਪੰਚ ਅਵਤਾਰ ਸਿੰਘ ਨੇ ਸਟੇਜ ਤੋਂ ਜਦੋਂ ਇਹ ਕਹਿਤਾ ਕਿ ਮੈਨੇਜਰ ਚਰਨ ਸਿੰਘ ਦੇ ਪਿੱਛੇ ਗੁਲ ਕਚੋਰ ਪਏ ਹੋਏ ਸੀਗੇ, ਜਿਹਦੇ ਕਰਕੇ ਚਰਨ ਸਿੰਘ ਨੇ ਅਸਤੀਫਾ ਦੇਣ ਦੀ ਗੱਲ ਵੀ ਉਹਨਾਂ ਦੇ ਨਾਲ ਸਾਂਝੀ ਕੀਤੀ ਸੀਗੀ। ਅਵਤਾਰ ਸਿੰਘ ਨੇ ਸਮਾਗਮ ਦੇ ਵਿੱਚ ਜਦੋਂ ਇਹ ਗੱਲ ਕਹੀ ਤਾਂ ਸਟੇਜ ਦੇ ਕੋਲੇ ਬੈਠੇ ਸ਼੍ਰੋਮਣੀ ਕਮੇਟੀ ਮੈਂਬਰ ਜਿਹੜੇ ਸੀਗੇ ਜੀ ਉਹ ਔਖੇ ਹੋ ਗਏ। ਹਾਲਾਂਕਿ ਉਹਨੇ ਤਾਂ ਇਹ ਕਿਹਾ ਸੀਗਾ ਗੋਲ ਕਚੋਰ। ਹੁਣ ਇਹ ਜਿਹੜੇ SGPC ਦੇ ਮੈਂਬਰ ਸੀਗੇ ਜੀ ਉਹ ਪਤਾ ਨਹੀਂ ਕਿਉਂ ਔਖੇ ਹੋ ਗਏ ਤੇ ਉਹ ਮਾਈਕ ਜਿਹੜਾ ਸੀਗਾ ਜੀ ਉਹ ਖੋਹਣ ਤੁਰ ਪਏ। ਉਹਨਾਂ ਨੂੰ ਲੱਗਿਆ ਸਾਨੂੰ ਗੋਲ ਕਚੋਰ ਜਿਹੜਾ ਜੀ ਉਹ ਕਿਹਾ। ਸੋ ਉਹ ਪੁਰਾਣੀ ਕਹਾਵਤ ਹੈ ਚੋਰ ਕੀ ਦਾੜੀ ਵਿੱਚ ਤਿਲਕਾ, ਕੁਛ ਇਸੇ ਤਰ੍ਹਾਂ ਦਾ ਇੱਥੇ ਜਿਹੜਾ ਸੀਗਾ ਜੀ ਉਹ ਹੋਇਆ। ਉਹ ਕਹਾਣੀ ਜਿਹੜੀ ਸੀ ਉਹ ਸ਼ੁਰੂ ਹੋ ਗਈ ਤੇ ਸ਼ਰਧਾਂਜਲੀ ਸਮਾਗਮ ਜਿਹੜਾ ਸੀਗਾ ਉਹ ਤਕਰੀਬਨ ਵਿੱਚ ਹੀ ਜਿਹੜਾ ਸੀਗਾ ਉਹ ਰਹਿ ਗਿਆ। ਸ਼੍ਰੋਮਣੀ ਕਮੇਟੀ ਮੈਂਬਰ ਜਿਹੜੇ ਸੀਗੇ ਜੀ ਉਹ ਉੱਠ ਕੇ ਖੜੇ ਹੋ ਗਏ। ਉਹਨਾਂ ਨੇ ਸਰਪੰਚ ਦਾ ਜਿਹੜਾ ਸੀਗਾ ਜੀ ਵਿਰੋਧ ਕੀਤਾ, ਮਾਈਕ ਜਿਹੜਾ ਸੀਗਾ ਉਹ ਖੋਲਿਆ ਗਿਆ ਤੇ ਉਸ ਤੋਂ ਬਾਅਦ ਫਿਰ ਕਿੰਨੀ ਕੁ ਦੇਰ ਇਹ ਸ਼ਰਧਾਂਜਲੀ ਸਮਾਗਮ ਜਿਹੜਾ ਉਹ ਚੱਲਣਾ ਸੀਗਾ ਸਾਰਿਆਂ ਨੂੰ ਪਤਾ ਹੀ ਹੈ ਜੀ। ਇਹ ਸੰਬੰਧੀ ਕੁਛ ਗੱਲਾਂ ਬਾਤਾਂ ਅੱਜ ਦੀਆਂ ਆਲੇ ਦੁਆਲੇ ਦੀਆਂ। ਬਹੁਤ ਮਿਹਰਬਾਨੀ ਦਿਲਪ੍ਰੀਤ ਜੀ, ਧੰਨਵਾਦ ਸਾਡਾ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ, ਥੈਂਕ ਯੂ ਜੀ। ਕੱਲ ਮੁਲਾਕਾਤ ਹੁੰਦੀ ਹੈ, ਤਦ ਤੱਕ ਲਈ ਇਜਾਜ਼ਤ ਦਿਓ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਤੇਜ ਪੰਨੂ ਸਾਡੇ ਪੰਜਾਬ ਸਟੂਡੀਓ ਤੋਂ, ਤੇ ਇਹ ਸਨ ਅੱਜ ਦੀਆਂ ਖਬਰਾਂ ਸਤੰਬਰ 24 ਖਬਰ ਤੇ ਨਜ਼ਰ। ਇੱਦਾਂ ਹੀ ਸਰੋਤਿਓ ਜੀ ਸੁਣਦੇ ਰਹੋ ਪੰਜਾਬੀ ਰੇਡੀਓ USA, ਤੇ ਇੱਦਾਂ ਹੀ ਅਸੀਂ ਕੱਲ੍ਹ ਨੂੰ ਮਿਲਦੇ ਹਾਂ।